ਸੁਪਰ ਬੋਲ ਸੀ। ਸੁਪਰ ਬੋਲ ਦੇ ਵਿੱਚ ਜੋ ਸਿਆਟਲ ਦੇ ਸੀਹੌਕਸ ਆ, ਉਹ ਜਿੱਤ ਗਏ। ਇਸ ਵਾਰੀ ਜਿਹੜਾ ਸੁਪਰ ਬੋਲ ਆ, ਉਹ ਕਾਫੀ ਕੰਟਰੋਵਰਸ਼ਲ ਵੀ ਲਿਆ। ਖਾਸ ਕਰਕੇ ਜਿਹੜਾ ਪੋਰਟੋ ਰੀਕੋ ਦਾ ਸਿੰਗਰ ਆ, ਉਹਨੂੰ ਲੈ ਕੇ ਪ੍ਰੈਜ਼ੀਡੈਂਟ ਟਰੰਪ ਹੁਣੀ ਕਹਿੰਦੇ ਵੀ ਇਹ ਦੇਖੋ ਕਿੱਦਾਂ ਹੋ ਗਿਆ। ਵੀ ਸਪੈਨਿਸ਼ ਦੇ ਵਿੱਚ ਸਭ ਤੋਂ ਮਾੜਾ ਡਾਂਸ ਸੀ। ਜਦ ਕਿ ਉਹ ਹੁਣ ਜੋ ਰਿਪੋਰਟਸ ਆ ਰਹੀਆਂ ਵੀ ਸਭ ਤੋਂ ਜ਼ਿਆਦਾ ਪੋਪੂਲਰ ਸੀਗਾ। ਤੇ ਬਹੁਤ ਹੀ ਉਹ ਮਸ਼ਹੂਰ ਸਿੰਗਰ ਹੈਗਾ ਪੋਰਟੋ ਰੀਕੋ ਦਾ, ਤੇ ਖੁਦ ਉਹ ਸਿਟੀਜ਼ਨ ਆ। ਸੋ ਬਹੁਤ ਸਾਰੇ ਹੁਣ ਲੋਕ ਇਹ ਕਹਿ ਰਹੇ ਆ ਵੀ ਜਦੋਂ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਮਦਰ ਅਮਰੀਕਾ ਦੇ ਵਿੱਚ ਆਈ ਸੀ 1930 ਚ, ਤੇ ਇਹ ਜਿਹੜਾ ਇਹਦੇ ਪੇਰੈਂਟਸ, ਗ੍ਰੈਂਡ ਪੇਰੈਂਟਸ, ਉਹ 1911 ਤੋਂ ਪੋਰਟੋ ਰੀਕੋ ਚ ਰਹਿ ਰਹੇ ਆ। ਸੋ ਇਹ ਮੋਰ ਯੂਐਸ ਸਿਟੀਜ਼ਨ ਆ ਦੈਨ ਪ੍ਰੈਜ਼ੀਡੈਂਟ ਡੋਨਲਡ ਟਰੰਪ। ਸਹੀ ਗੱਲ ਆ। ਟਰੰਪ ਹੁਣਾਂ ਨੂੰ ਅਕਸਰ ਹੀ ਇਦਾਂ ਲੱਗਦਾ ਆ ਵੀ ਇਸ ਤਰੀਕੇ ਦੇ ਨਾਲ ਵੀ ਖੌਰੇ ਸਾਰਾ ਕੁਝ ਇਹਨਾਂ ਨੂੰ ਦੇਖ ਕੇ ਹੀ ਜਿਹੜਾ ਹੋ ਰਿਹਾ। ਪਰ ਚਲੋ ਸੀਹਾਕਸ ਦੀ ਜਿੱਤ ਹੋਈ। ਜਿਹੜਾ ਕੁਆਟਰਬੈਕ ਆ ਜਿਹੜਾ ਸੈਮ ਡਾਰਨਲਡ, ਉਹਦੀ ਸਟੋਰੀ ਬਹੁਤ ਸ਼ਾਨਦਾਰ। 8ਵਾਂ ਸੀਜ਼ਨ ਆ, 5ਵੀਂ ਉਹਦੀ ਟੀਮ ਆ, ਤੇ ਇਸ ਵਾਰ ਜਿਹੜਾ ਉਹ ਜੇਤੂ ਜਿਹੜਾ ਉਹ ਬਣਿਆ ਆ। ਮਾਈਕ ਮੈਕਡੋਨਲਡ ਜਿਹੜਾ ਉਸਦਾ ਕੋਚ ਆ, ਇੰਟਰਮ ਕੋਚ ਦੇ ਤੌਰ ਦੇ ਉੱਤੇ ਉਸਨੇ ਸ਼ੁਰੂਆਤ ਕੀਤੀ ਆਪਣੇ ਕਰੀਅਰ ਦੀ। ਇੱਕ ਟਾਈਮ ਦੇ ਉੱਤੇ ਕੋਚਿੰਗ ਛੱਡਣ ਨੂੰ ਉਸਨੇ ਮਨ ਜਿਹੜਾ ਉਹ ਬਣਾ ਲਿਆ ਸੀ, ਪਰ ਇਵੈਂਚੁਅਲੀ ਜਿਹੜਾ ਇਹ ਮੇਨ ਕੋਚ ਜਿਹੜਾ ਉਹ ਬਣਿਆ, ਤੇ ਉਹਨੇ ਜਿਹੜੀ ਉਹ ਜਿੱਤ ਪ੍ਰਾਪਤ ਕੀਤੀ। 38 ਸਾਲ ਮਹਿਜ ਜਿਹੜੀ ਇਸ ਦੀ ਉਮਰ ਆ। ਬੜਾ ਹੀ ਯੰਗ ਜਿਹੜਾ ਉਹ ਮੇਨ ਕੋਚ ਹੈਗਾ ਆ ਸਿਆਟਲ ਸੀਹਾਕਸ ਦੀ ਜਿਹੜੀ ਉਹ ਟੀਮ ਦਾ। ਸੀਹਾਕਸ ਤੇ ਪੇਟਰੀਅਟਸ ਦਾ ਮੁਕਾਬਲਾ ਇੱਕ ਵਾਰੀ ਫੇਰ ਹੋਇਆ। ਇਹ ਕਈ ਸਾਲ ਪਹਿਲਾਂ, ਮੈਨੂੰ ਲੱਗਦਾ 10-11 ਸਾਲ ਪਹਿਲਾਂ ਜਿਹੜਾ ਸੀਗਾ, ਸੀਹਾਕ ਜਿੱਤਦੇ ਜਿਹੜੇ ਉਹ ਹਾਰ ਗਏ ਸੀਗੇ ਆਪਣੀ ਜਿਹੜੀ ਉਹਨਾਂ ਦੀ ਗਲਤੀ ਦੇ ਨਾਲ, ਸਪੋਰਟਿੰਗ ਦੇ ਵਿੱਚ ਬੜਾ ਨਾ ਜਾਂਦੇ ਹੋਏ। ਤੇ ਉਹ ਉਸ ਟਾਈਮ ਦੇ ਉੱਤੇ ਉਹ ਜਿਹੜੀ ਕਾਲ ਆ ਜਿਹੜੇ ਕੋਚ ਪੀਟ ਕੈਰਲ ਦੀ, ਉਹ ਅਜੇ ਤੱਕ ਸੀਹਾਕਸ ਦੇ ਚੁੰਡੀਆਂ ਵੱਢਦੀ ਰਹੀ ਆ। ਪਰ ਕੱਲ ਦੀ ਜਿਹੜੀ ਜਿੱਤ ਆ, ਉਹ ਸੀਹਾਕਸ ਨੂੰ ਜਿਹੜੀ ਉਹ ਜ਼ਰੂਰ ਖੁਸ਼ੀ ਜਿਹੜੀ ਉਹ ਦੇ ਕੇ ਗਈ ਹੈਗੀ ਆ। ਪੇਟਰੀਅਟਸ ਕੁਝ ਜ਼ਿਆਦਾ ਜਿਹੜਾ ਉਹ ਇਹਨਾਂ ਦਾ ਸਾਹਮਣਾ ਬਿਲਕੁਲ ਵੀ ਨਹੀਂ ਕਰ ਸਕੇ। ਬਹੁਤ ਹੀ ਯੰਗ ਜਿਹੜੀ ਉਹਨਾਂ ਦੀ ਵੀ ਟੀਮ ਆ। ਜਿਹੜਾ ਨਵਾਂ ਉਹਨਾਂ ਦਾ ਕੁਆਟਰਬੈਕ ਮੇ ਆ, ਉਹਨੇ ਆਪਣੇ ਵੱਲੋਂ ਕੋਸ਼ਿਸ਼ਾਂ ਕੀਤੀਆਂ, ਪਰ ਸੀਹਾਕ ਦਾ ਜਿਹੜਾ ਡਿਫੈਂਸ, ਜਿਹਨੂੰ ਡਾਰਕ ਸਾਈਡ ਇਸ ਸਾਲ ਦੇ ਵਿੱਚ ਸਪੈਸ਼ਲ ਨਾਮ ਜਿਹੜਾ ਦਿੱਤਾ ਗਿਆ ਸੀ, ਉਹਨੇ ਬੜਾ ਜਿਹੜਾ ਸਕੋਰਸ ਆ ਉਹ ਕਰ ਨਹੀਂ ਦਿੱਤੇ। ਜਾ ਕੇ ਪਹਿਲਾ ਟੱਚਡਾਊਨ ਵੀ ਉਦੋਂ ਦੋਨਾਂ ਟੀਮਾਂ ਦੇ ਵੱਲੋਂ ਤੀਜੇ ਕੁਆਟਰ 'ਚ ਜਾ ਕੇ ਜਿਹੜਾ ਉਹ ਹੋਇਆ ਸੀਗਾ। ਸੋ ਮੁਕਾਬਲਾ ਜਿਹੜਾ ਹੋਇਆ, ਉੱਦਾਂ ਕਾਈਂਡ ਆਫ ਜਿਹੜੇ ਸਪੋਰਟਿੰਗ ਫੈਨਸ ਜਿਹੜੇ ਆ, ਉਹਨਾਂ ਨੂੰ ਇਸ ਗੱਲੋਂ ਲੱਗਾ ਹੋਊਗਾ ਵੀ ਗੇਮ ਦੇਖਣ ਦਾ ਇੰਨਾ ਮਜ਼ਾ ਜਿਹੜਾ ਉਹ ਸ਼ਾਇਦ ਨਾ ਜਿਹੜਾ ਉਹ ਆਇਆ ਹੋਵੇ, ਕਿਉਂਕਿ ਇੰਨੀ ਕਾਂਟੇ ਦੀ ਟੱਕਰ ਜਿਹੜੀ ਉਹ ਨਹੀਂ ਹੋਈ। ਇੱਕ ਤਰਫਾ ਜਿਹੜਾ ਮੈਚ ਹੋਇਆ, ਪਰ ਸੀਹਾਕਸ ਡਿਜ਼ਰਵ ਕਰਦੇ ਸੀਗੇ। ਕਹਿੰਦੇ ਵੀ ਇਸ ਵਾਰ ਜਿੱਤਣ ਨੂੰ ਜਿਹੜੇ ਕ੍ਰਿਟਿਕਸ ਆ ਜਾਂ ਕਹਿ ਲਓ ਵੀ ਐਨਾਲਿਸਟ ਆ, ਉਹ ਇਸ ਤਰੀਕੇ ਨਾਲ ਕਹਿੰਦੇ ਆ। ਪਰ ਇੱਕ ਚੀਜ਼ ਦੇਖੀ ਗਈ, ਕਿਉਂਕਿ ਸੈਂਟਾ ਕਲਾਰਾ ਦੇ ਵਿੱਚ 49ers ਤੇ ਸੀਹਾਕਸ ਆਪਸ ਦੇ ਵਿੱਚ ਇਹਨਾਂ ਦਾ ਬਹੁਤ ਇੱਟ ਖੜੱਕਾ ਆ। ਇੱਥੋਂ ਦੇ ਜਿਹੜੇ ਫੈਨਸ ਆ, ਉਹ ਬਹੁਤਾ ਲਾਈਕ ਨਹੀਂ ਕਰਦੇ ਸੀਹਾਕਸ ਨੂੰ, ਤੇ ਜਦੋਂ ਉਹਨਾਂ ਨੂੰ ਟਰੋਫੀ ਦੇ ਰਹੇ ਸੀ ਜਾਂ ਜਦੋਂ ਬੋਲਦੇ ਸੀਗੇ, ਤੇ ਕਈ ਵਾਰੀ ਬੂ ਵੀ ਜਿਹੜਾ ਆ ਉਹਨਾਂ ਨੂੰ ਕੀਤਾ ਗਿਆ, ਤੇ ਬੜੀ ਹੈਰਾਨੀ ਵੀ ਹੋਈ ਵੀ ਸਪੋਰਟ ਨੂੰ ਪਿਆਰ ਘੱਟ ਆ ਤੇ ਟੀਮਾਂ ਦੇ ਨਾਲ ਜਿਹੜਾ ਉਹ ਪ੍ਰੇਮ ਥੋੜਾ ਜਿਹੜਾ ਜ਼ਿਆਦਾ ਆ, ਉਹ ਦੇਖਣ ਨੂੰ ਜਿਹੜਾ ਮਿਲਿਆ। ਜਿਹੜੀ ਰਹੀ ਗੱਲ ਹਰਜੋਤ ਸਿੰਘ ਜੀ ਹਾਫ ਟਾਈਮ ਸ਼ੋਅ ਦੀ, ਜਿਹੜਾ ਪੋਰਟੋ ਰੀਕਨ, ਕਿਉਂਕਿ ਇਹ ਜਿਹੜਾ ਹਰਜੋਤ ਸਿੰਘ ਜੀ ਅਮਰੀਕਾ ਦੀ ਟੈਰੀਟੋਰੀ ਆ, ਸੋ ਯੂਐਸ ਸਿਟੀਜ਼ਨ ਹੀ ਆਪਾਂ ਕਵਾਂਗੇ ਵੀ। ਜਿਹੜਾ ਬੈਡ ਬਨੀ ਜਿਹੜਾ ਆਰਟਿਸਟ ਦਾ ਨਾਮ ਆ, ਸੈਨ ਬਨੀਟੋ ਸ਼ਾਇਦ ਉਸਦਾ ਮੇਨ ਉਹਦਾ ਨਾਮ ਹੈਗਾ ਆ, ਤੇ ਉਹਨੇ ਜਿਹੜਾ ਰਾਮੋਸ ਜਿਹੜਾ ਹਰਜੋਤ ਸਿੰਘ ਜੀ 5 ਸਾਲ ਦਾ ਮੁੰਡਾ, ਜਿਹਨੂੰ ਟਰੰਪ ਪ੍ਰਸ਼ਾਸਨ ਨੇ ਕਈ ਤਾਂ ਉਹਨੂੰ ਕਿਡਨੈਪਿੰਗ ਤੱਕ ਵੀ ਕਹਿ ਦਿੰਦੇ ਆ, ਵੀ ਉਸ ਨੂੰ ਡਿਟੇਨ ਕਰਕੇ ਟੈਕਸਸ 'ਚ ਲੈ ਗਏ ਸੀ। ਉਹ ਸਪੈਸ਼ਲ ਉਹਨੇ ਸੱਦਿਆ ਹੋਇਆ ਸੀ, ਤੇ ਉਸ ਨੂੰ ਆਪਣਾ ਗ੍ਰੈਮੀ ਅਵਾਰਡ ਜਿਹੜਾ ਆ ਉਸ ਦੇ ਵਿੱਚ ਦਿੱਤਾ। ਤੇ ਲਾਸਟ ਦੇ ਵਿੱਚ ਉਹਨੇ ਗੱਲ ਇਹੀ ਜਿਹੜੀ ਆਖੀ ਆਪਣੇ ਹਾਫ ਟਾਈਮ ਸ਼ੋਅ ਨੂੰ ਖਤਮ ਕਰਨ ਦੇ ਲਈ, ਵੀ ਜਿਹੜੀ ਪਾਵਰਫੁਲ ਚੀਜ਼ ਇਹੀ ਆ, ਪਿਆਰ ਪਾਵਰਫੁਲ ਆ ਹੇਟ ਦੇ ਨਾਲੋਂ, ਵੀ ਈਰਖਾ ਨਫ਼ਰਤ ਦੇ ਨਾਲੋਂ ਜਿਹੜਾ ਪ੍ਰੇਮ ਆ, ਉਹੀ ਜਿਹੜਾ ਅਕਸਰ ਦੁਨੀਆ ਨੂੰ ਜਿਹੜਾ ਉਹ ਜਿੱਤਦਾ ਆ। ਜਿਹੜੇ ਟਰਨਿੰਗ ਪੁਆਇੰਟ USA ਵਾਲੇ, ਚਾਰਲੀ ਕਰਕ ਦੇ ਮੌਤ ਤੋਂ ਬਾਅਦ ਜਿੱਥੇ ਮਿਲੀਅਨਸ ਆਫ ਡਾਲਰ ਬਹੁਤ ਇਕੱਠੇ ਹੋਏ, ਉਹਦੀ ਜਿਹੜੀ ਘਰ ਵਾਲੀ ਆ, ਉਹ ਇਸ ਟਾਈਮ ਉਹਦੇ ਰਵੱਈਏ ਨੂੰ ਲੈ ਕੇ ਵੀ ਲੋਕ ਕਈ ਤਰੀਕੇ ਦੇ ਸਵਾਲ ਖਾਸ ਕਰਕੇ ਜਿਹੜੇ ਚੁੱਕ ਰਹੇ ਆ। ਉਹਨਾਂ ਨੇ ਆਪਣੇ ਵੱਲੋਂ ਇੱਕ ਇਸ ਦਾ ਇਕਵਲੈਂਟ ਮਿਊਜ਼ਿਕ ਸ਼ੋਅ ਜਿਹਾ ਕਾਈਂਡ ਆਫ ਰੱਖਿਆ ਸੀ। ਉਹ ਕਹਿੰਦੇ ਵੀ ਬੜਾ ਚੰਗਾ ਨਹੀਂ ਰਿਹਾ, ਉਹ ਫਲੋਪ ਓਵਰਆਲ ਨਜ਼ਰ ਜਿਹੜਾ ਹੋ ਆਇਆ। ਕੱਲ ਦੀਆਂ ਜਿਹੜੀਆਂ ਇਸ ਦੀਆਂ ਰੇਟਿੰਗਸ ਆ, ਉਹ ਕਾਫੀ ਜ਼ਿਆਦੀਆਂ ਜਿਹੜੀਆਂ ਦੇਖਣ ਨੂੰ ਮਿਲੀਆਂ। ਇੱਕ ਸਪੈਸ਼ਲ ਟੱਕ ਏਰੀਆ ਉਹ ਵੀ ਦਿਖਾਇਆ, ਜੋ ਪੋਰਟੋ ਰੀਕੋ ਦੇ ਵਿੱਚ ਹਰਜੋਤ ਸਿੰਘ ਜੀ ਹਰੀਕੇਨ ਦੇ ਕਰਕੇ ਸਮੱਸਿਆ ਜਿਹੜੀ ਬਿਜਲੀ ਗਈ ਆਈ ਸੀ, ਉਹਨਾਂ ਨੇ ਉਹੀ ਜਿਹੜਾ ਸੀਨ ਉੱਥੇ ਸ਼ੋਅ ਕੀਤਾ। ਉਦੋਂ ਟਰੰਪ ਪ੍ਰਸ਼ਾਸਨ ਸੀਗਾ ਜਦੋਂ ਹਰੀਕੇਨ ਆਇਆ ਸੀਗਾ, ਤੇ ਉਹੀ ਜਿਹੜਾ ਕਾਈਂਡ ਆਫ ਜਿਹੜਾ ਉਹ ਸ਼ੋਅ ਕੀਤਾ। ਸੋ ਓਵਰਆਲ ਜਿਹੜਾ ਹਾਫ ਟਾਈਮ ਸ਼ੋਅ ਆ,
ਓਵਰਆਲ ਪੋਲੀਟੀਕਲ ਹੀ ਜਿਹੜੀ ਸਟੇਟਮੈਂਟ ਆ ਉਹ ਜਾਰੀ ਜੀ। ਕਰਕੇ ਜਿਹੜਾ ਹੋ ਪਰ ਉਹਦੇ ਗਿਆ 'ਚ ਉਹੀ ਸ਼ੋਅ ਕਾਫੀ ਉਹਨੇ ਕੀਤਾ। ਆਪਣਾ ਕਲਚਰ ਵੀ ਦਿਖਾ ਲਿਆ ਵੀ ਕਿੱਦਾਂ ਉੱਥੇ ਫਸਲਾਂ ਹੁੰਦੀਆਂ, ਹੂੰ, ਕਿੱਦਾਂ ਹੂੰ, ਹੂੰ, ਹੂੰ। ਕੱਟਦੇ ਆ, ਸਾਰਾ ਕੁਛ। ਸੋ ਕਾਫੀ ਵਧੀਆ ਸੀ, ਪਰ ਟਰੰਪ ਹੁਣੀ ਇਹ ਲੈਟਿਨ ਕਹਿ ਰਹੇ ਅਮਰੀਕਾ ਕਿ ਦੇ ਹਰਜੋਤ ਫਲੈਸ਼ ਸਿੰਘ ਜੀ ਬਹੁਤ ਸਾਰੇ ਮੁਲਕਾਂ ਦੇ ਝੰਡੇ ਵੀ ਜਿਹੜੇ ਆ ਉੱਥੇ ਦੇਖਣ ਨੂੰ ਮਿਲੇ ਆ। ਉਹ ਹੁਣ ਇਸ ਟਾਈਮ ਜਿਹੜੇ ਇਹਦੇ ਹੱਕ 'ਚ ਆ, ਜਿਹੜੇ ਅਗੇਂਸਟ ਆ, ਉਹ ਆਪਸ ਦੇ ਵਿੱਚ ਕਹਿ ਲਓ ਵੀ ਸਿੰਘ ਫਸਾਈ ਜਿਹੜੇ ਆ ਇੰਟਰਨੈਟ ਦੇ ਉੱਤੇ ਬੈਠੇ ਹੈਗੇ। ਜੀ। ਸੋ ਪ੍ਰੈਜ਼ੀਡੈਂਟ ਟਰੰਪ ਹੁਣੀ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਸਲੈਪ ਇਨ ਦ ਫੇਸ ਆਫ ਆਵਰ ਕੰਟਰੀ ਆ, ਜਦ ਕਿ ਬਹੁਤ ਵੱਡੀ ਪਾਪੂਲੇਸ਼ਨ ਸਪੈਨਿਸ਼ ਬੋਲਦੀ ਆ। ਸੋ ਇਹ ਸੇਮ ਚੀਜ਼ ਹੀ ਹੈ ਵੀ ਜਿੱਦਾਂ ਹੁਣ ਉੱਥੇ ਸੈਕਰਾਮੈਂਟੋ ਦੇ ਵਿੱਚ ਜਦੋਂ ਸੈਕਰਾਮੈਂਟੋ ਕਿੰਗਸ ਜਾਂ ਹੋਰ ਗੇਮਸ ਹੂੰ, ਹੁੰਦੀਆਂ, ਹੂੰ। ਆਪਣੇ ਪੰਜਾਬੀ ਭੰਗੜਾ ਟੀਮ ਹਮੇਸ਼ਾ ਉੱਥੇ ਹੁੰਦੀ ਆ। ਸੋ ਜੇ ਕੋਈ ਕਹੇ ਇਹ ਕੀ ਕਰ ਰਹੇ ਹੈਗੇ ਆ। ਇਸ ਵਾਰ ਸੋ ਬਹੁਤ ਗਿਆ ਹਰਜੋਤ ਸਿੰਘ ਜੀ, ਥਾਂ-ਥਾਂ ਦੇ ਉੱਤੇ ਬਹੁਤ ਗਿਆ। ਜਿਹੜੇ ਮਾਗਾ ਵਾਲੇ ਆ ਤੇ ਦੂਜੇ ਆ, ਉਹਨਾਂ ਨੇ ਬਹੁਤ ਏਦਾਂ ਦੀਆਂ ਪੋਸਟਾਂ ਪਾਈਆਂ, ਕਹਿੰਦੇ ਆਹ ਕੀ ਆ, ਅਸੀਂ ਆਹ ਦੇਖਣ ਥੋੜ੍ਹੀ ਆਏ ਆ। ਜੀ। ਹੂੰ। ਜੀ। ਸੋ ਇਹ ਸਾਰੇ ਕਾਸੇ 'ਚ ਇੱਕ ਕੁਐਸਚਨ ਜ਼ਰੂਰ ਹੈਗਾ ਆ ਵੀ ਸਪੋਰਟਸ ਦੇ ਵਿੱਚ ਪੋਲਿਟਿਕਸ ਨੂੰ ਰੱਖਣਾ ਚਾਹੀਦਾ ਜਾਂ ਉਹਨੂੰ ਆਊਟ ਆਫ ਰੱਖਣਾ ਚਾਹੀਦਾ? ਸ਼ੁੱਡ ਪੋਲਿਟਿਕਸ ਬੀ ਕੈਪਟ ਆਊਟ ਆਫ ਸਪੋਰਟਸ? ਜਿਸ ਹਿਸਾਬ ਨਾਲ ਪ੍ਰੈਜ਼ੀਡੈਂਟ ਹੋਣਾ ਦੀਆਂ ਸਟੇਟਮੈਂਟਸ ਆਈਆਂ, ਤੇ ਪਰ ਜੋ ਮੈਸੇਜ ਸੀਗਾ ਉਹਦਾ ਮਨੀ ਦਾ, ਤੇ ਉਹ ਇਹ ਸੀ ਹੇਟ ਅਗੇਂਸਟ ਲਵ। ਤੇ ਇਹ ਜ਼ਰੂਰ ਜਿੰਨੇ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਹੈਗੇ ਆ, ਉਹਨਾਂ ਨੂੰ ਜ਼ਰੂਰ ਤੁਸੀਂ ਆਪਣੇ ਵਿਚਾਰ ਦੱਸਿਓ। ਆਉਣ ਵਾਲੇ ਸਮੇਂ 'ਚ ਆਪਾਂ ਸ਼ੋਅ 'ਚ ਕੁਛ ਨਾ ਕੁਛ ਤਬਦੀਲੀਆਂ ਲਿਆਵਾਂਗੇ ਵੀ ਜਿਹੜੀ ਸਪੋਰਟਸ ਆ ਉਹਦੇ ਵਿੱਚੋਂ ਪੋਲਿਟਿਕਸ ਨੂੰ ਬਾਹਰ ਰੱਖਣਾ ਚਾਹੀਦਾ ਕਿ ਨਹੀਂ? ਕਿਉਂਕਿ ਆਪਾਂ ਹੁਣ ਇੰਡੀਆ ਦੇ ਵਿੱਚ ਵੀ ਦੇਖਿਆ ਵੀ ਉੱਥੇ ਕ੍ਰਿਕਟ ਦੀਆਂ ਮੈਚ ਹੋਣੇ ਆ, ਉਹ ਪਾਕਿਸਤਾਨ ਦੀ ਟੀਮ ਨਹੀਂ ਆ ਰਹੀ, ਬੰਗਲਾਦੇਸ਼ ਨੂੰ ਬਾਹਰ ਰੱਖਿਆ ਜਾ ਰਿਹਾ। ਫਿਰ ਕਿਉਂਕਿ ਦੁਨੀਆ ਦੇ ਵਿੱਚ ਚਾਹੇ ਜੰਗਾਂ ਵੀ ਲੱਗਦੀਆਂ ਹੋਣ, ਜਿਹੜੀ ਸਪੋਰਟਸ ਇੱਕ ਇੱਦਾਂ ਦੀ ਚੀਜ਼ ਆ ਜੋ ਸਾਰੇ ਮੁਲਕਾਂ ਦੇ ਲੋਕਾਂ ਨੂੰ ਇੱਕ ਦੂਜੇ ਦੇ ਨਾਲ ਜੋੜਦੀ ਆ। ਸਪੋਰਟਸ ਤੇ ਮਿਊਜ਼ਿਕ 2 ਚੀਜ਼ਾਂ ਜਿਹੜੀਆਂ ਹੈਗੀਆਂ ਉਹ ਹਮੇਸ਼ਾ ਹੀ ਚਾਹੇ ਜਿੰਨੀ ਮਰਜ਼ੀ ਕਦੇ ਲੜਾਈ ਲੱਗਦੀ ਰਹੇ, ਅਲਟੀਮੇਟਲੀ ਇਹ 2 ਚੀਜ਼ਾਂ ਦੇ ਉੱਤੇ ਸਮਝੌਤਾ ਹੋ ਜਾਂਦਾ ਹੈਗਾ। ਜੀ, ਬਿਲਕੁਲ। ਸੋ ਜਿੱਦਾਂ ਤੁਸੀਂ ਕਿਹਾ ਵੀ ਪੋਲਿਟਿਕਸ ਹੁਣ ਵੱਡਾ ਹਿੱਸਾ ਬਣ ਚੁੱਕੀ ਆ। ਅ, ਹੁਣ ਤੁਸੀਂ ਦੇਖੋ ਵੀ ਵਿੰਟਰ ਓਲੰਪਿਕਸ ਦੇ ਵਿੱਚ ਅਮਰੀਕੀ ਗਏ ਹੋਏ ਨੇ ਉੱਥੇ। ਉੱਥੇ ਜਾ ਜੀ, ਕੇ ਉਹਨਾਂ ਨੇ ਬਿਆਨ ਇੱਕ ਨੇ ਦਿੱਤਾ ਵੀ ਮੈਂ ਝੰਡਾ ਜਿਹੜਾ ਜ਼ਰੂਰ ਲਾਇਆ, ਪਰ ਇਹਦਾ ਮਤਲਬ ਇਹ ਨਹੀਂ ਆ ਵੀ ਜੋ ਕੁਛ ਵੀ ਅਮਰੀਕਾ 'ਚ ਹੋ ਰਿਹਾ ਮੈਂ ਹਰ ਇੱਕ ਚੀਜ਼ ਦੇ ਨਾਲ ਜਿਹੜਾ ਉਹ ਸਹਿਮਤ ਹੈਗਾ ਆ। ਉਹ ਉਸ ਚੀਜ਼ ਦਾ ਵੀ ਜਿਹੜਾ ਬੁਰਾ ਆ ਟਰੰਪ ਹੋਣਾਂ ਨੇ ਮਨਾਇਆ। ਜਿਹੜੀ ਸ਼ੌਨ ਡਫੀ ਦੀ ਘਰਵਾਲੀ ਨੇ ਕਿਹਾ ਵੀ ਇਹਨਾਂ ਦਾ ਪੈਟਰੀਅਟ ਪਹਿਲੋਂ ਟੈਸਟ ਹੋਣਾ ਚਾਹੀਦਾ। ਹੁਣ ਸਪੋਰਟਸ ਉਹਨਾਂ ਤੋਂ ਖਿਡਾਉਣੀ ਆ ਜਾਂ ਉਹ ਚੀਜ਼ਾਂ ਜਿਹੜੀਆਂ ਉਹ ਕੀ ਕਰਨੀਆਂ? ਅਮਰੀਕਾ ਮੈਡਲ ਵੱਧ ਤੋਂ ਵੱਧ ਜਿੱਤੇ ਤੇ ਆਪਾਂ ਨੂੰ ਪਤਾ ਹੈ ਵੀ ਅਮਰੀਕਾ ਕਿਸ ਤਰੀਕੇ ਦੇ ਨਾਲ ਬਾਹਰਲੇ ਮੁਲਕਾਂ ਦੇ ਜਿਹੜੇ ਐਥਲੀਟਸ ਆ ਉਹਨਾਂ ਨੂੰ ਵੀ ਫਿਰ ਇਸ ਵਾਲੇ ਪਾਸੇ ਨੂੰ ਐਕਸਟਰਾ ਆਰਡੀਨਰੀ ਵਾਲੇ ਵੀਜ਼ੇ ਦੇ ਨਾਲ ਲਿਆ ਕੇ ਤੇ ਫਿਰ ਅਮਰੀਕਨ ਸਿਟੀਜ਼ਨ ਬਣਾ ਕੇ ਤੇ ਮੈਡਲ ਵੀ ਜਿਹੜਾ ਉਹ ਜਿੱਤਦਾ ਹੈ। ਹੁਣ ਤੁਸੀਂ ਦੇਖ ਲਓ ਵੀ ਅਮਰੀਕਾ ਦੀਆਂ ਵੱਖ-ਵੱਖ ਟੀਮਸ ਦੇ ਵਿੱਚ ਕਿੰਨੀ ਡਾਇਵਰਸਿਟੀ ਜਿਹੜੀ ਉਹ ਹੈਗੀ ਆ, ਵੱਖ-ਵੱਖ ਭਾਂਤ-ਭਾਂਤ ਦੇ ਜਿਹੜੇ ਲੋਕ ਆ ਇੱਥੇ ਆ ਕੇ ਜਿਹੜੇ ਉਹ ਵਸੇ ਨੇ ਤੇ ਉਹ ਸਾਰਾ ਕੁਛ ਅੱਗੇ ਜਿਹੜਾ ਉਹ ਵੱਧ ਰਿਹਾ ਹੈਗਾ ਆ। ਸੋ ਪਰ ਇਹ ਆ ਵੀ ਸਿਆਸਤ ਤੇ ਜਿਹੜੀ ਸਪੋਰਟਸ ਆ ਕਹਿੰਦੇ ਆ ਵੀ ਵੱਖੋ-ਵੱਖਰੀ ਹੋਣੀ ਚਾਹੀਦੀ ਹੈ, ਜੋੜਨ ਦਾ ਕੰਮ ਕਰਨਾ ਚਾਹੀਦੀ ਆ। ਪਰ ਜਿੱਦਾਂ ਦੇ ਯੁੱਗ 'ਚ ਆਪਾਂ ਰਹਿ ਰਹੇ ਹਾਂ ਹਰਜੋਤ ਸਿੰਘ ਜੀ, ਇਸ ਨੂੰ ਬਾਹਰ ਰੱਖਣਾ ਨਾਮੁਮਕਿਨ ਜਿਹੀ ਵਾਲੀ ਗੱਲ ਆ। ਇਸ ਕ੍ਰਿਕਟ ਦੀ ਤੁਸੀਂ ਗੱਲ ਆਖੀ ਆ ਤੇ ਅੱਜ ਜਿਹੜਾ ਸੁਪਰ ਬੋਲ ਆ ਉਹਦੇ ਵਿੱਚ ਵੀ ਇਹੀ ਕੁਛ ਜਿਹੜਾ ਹੁਣ ਦੇਖਣ ਨੂੰ ਮਿਲਿਆ ਹੈਗਾ। ਜੀ। ਬਿਲਕੁਲ, ਮੇਰੇ ਹਿਸਾਬ ਨਾਲ ਤਾਂ ਇਹ ਆ ਵੀ ਪੋਲਿਟਿਕਸ ਅਲੱਗ ਰੱਖਣੀ ਚਾਹੀਦੀ ਆ, ਕਿਉਂਕਿ ਇਹੀ ਚੀਜ਼ ਕਈ ਵਾਰੀ ਆਪਣੀ ਟੇਬਲ ਟਾਕ ਜਾਂ ਹੁਣ ਪਾਰਟੀਆਂ ਹੁੰਦੀਆਂ ਮੈਚ ਤੋਂ ਬਾਅਦ, ਇਹ ਤਾਂ ਫਿਰ ਲੜਾਈ ਵਾਲਾ ਕੰਮ ਬਣ ਜਾਂਦਾ ਨਾ। ਬਥੇਰੇ ਸੋ ਲੜਦੇ ਆ। ਇਹ ਕਿਹੜਾ ਹਟਦੇ ਨੇ। ਬਿਲ ਜੀ।